ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ, ਰੂਸ ਤੇ ਯੂਕਰੇਨ ਦੀ ਯੁੱਧ ਦੇ ਵਿੱਚ ਜੰਗ ਦੇ ਵਿੱਚ ਰੂਸ ਹੁਣ ਇਹ ਦਾਅਵਾ ਕਰ ਰਿਹਾ ਆ ਵੀ ਵਲਾਦੀਮਿਰ ਪੁਤਿਨ ਨੂੰ ਮਾਰਨ ਦੀ ਅਸੈਸੀਨੇਟ ਕਰਨ ਦੀ ਕੋਸ਼ਿਸ਼ ਯੂਕਰੇਨ ਦੁਆਰਾ ਕੀਤੀ ਗਈ ਆ। ਕ੍ਰੈਮਲਿਨ ਦੇ ਮੇਨ ਜਿਹੜਾ ਹੈਗਾ ਆ, ਜਿੱਥੇ ਰਹਿੰਦੇ ਆ, ਉਹਦੇ ਗੁੰਬਦ ਦੇ ਨਜ਼ਦੀਕ ਦੋ ਡਰੋਨ ਆਉਂਦੇ ਉੱਡਦੇ ਜਿਹੜੇ ਉਹ ਨਜ਼ਰ ਆਏ, ਜਿਨ੍ਹਾਂ ਨੂੰ ਇਵੈਂਚੁਅਲੀ ਰੂਸ ਨੇ ਨਸ਼ਟ ਜਿਹੜਾ ਉਹ ਕਰ ਦਿੱਤਾ। ਤੇ ਇਸ ਤੋਂ ਬਾਅਦ ਦੇ ਵਿੱਚ ਰੂਸ ਨੇ ਇਹ ਦਾਅਵਾ ਕੀਤਾ ਵੀ ਇਹ ਜਿਹੜੇ ਡਰੋਨ ਆ ਉਹ ਯੂਕਰੇਨ ਨੇ ਇੱਥੇ ਹਮਲਾ ਕਰਨ ਦੇ ਲਈ ਘੱਲੇ ਸੀਗੇ। ਯੂਕਰੇਨ ਇਸ ਗੱਲ ਨੂੰ ਨਕਾਰ ਰਿਹਾ ਹੈ, ਕਹਿੰਦਾ ਵੀ ਸਾਡਾ ਇਸ ਦੇ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਆ। ਪਰ ਮੰਨ ਵੀ ਲਿਆ ਜਾਵੇ, ਜੇ ਕਿਸੇ ਨੇ ਵੀ ਡਰੋਨ ਉੱਥੇ ਤੱਕ ਘੱਲੇ ਆ, ਰੂਸ ਜਿਹੜਾ ਇੰਨਾ ਹੁਬ ਕੇ ਕਹਿੰਦਾ ਵੀ ਅਸੀਂ ਕਿਸੇ ਨੂੰ ਲਾਗੇ ਚਿੜੀ ਨਹੀਂ ਫੜਕਣ ਦਿੰਦੇ, ਉਹ ਨੋ ਫਲਾਈ ਜ਼ੋਨ ਦੇ ਵਿੱਚ ਇਹਨਾਂ ਦਾ ਡਰੋਨ ਇੰਨੀ ਨਜ਼ਦੀਕ ਤੱਕ ਕਿੱਦਾਂ ਜਿਹੜਾ ਉਹ ਪਹੁੰਚ ਗਿਆ। ਕੀ ਗੱਲ ਸੁੱਤੇ ਪਏ ਸੀਗੇ ਜਾਂ ਕੀ ਕੁਛ ਜਿਹੜਾ ਇਹ ਕਰ ਰਹੇ ਸੀਗੇ। ਸੋਸ਼ਲ ਮੀਡੀਆ ਇਸ ਦੇ ਉੱਤੇ ਡਿਵਾਈਡਡ ਆ। ਉੱਥੋਂ ਦੇ ਜਿਹੜੇ ਪੁਤਿਨ ਦੇ ਸਪੋਰਟਰ ਆ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਸ ਦੇ ਲਈ ਤਾਂ ਸਾਨੂੰ ਖੂਨ ਚਾਹੀਦਾ ਹੈ, ਚਾਹੇ ਹੁਣ ਯੂਕਰੇਨੀ ਪੋਲੀਟੀਸ਼ੀਅਨਸ ਨੂੰ ਜਿਹੜਾ ਉਹ ਮਾਰਨਾ ਕਿਉਂ ਨਾ ਪਵੇ। ਦੂਜੇ ਪਾਸੇ ਜਿਹੜੇ ਲੋਕ ਆ, ਜਿਹੜੇ ਪੁਤਿਨ ਦੀ ਵਿਰੋਧਤਾ ਵੀ ਕਰਦੇ ਆ ਜਾਂ ਉੱਦਾਂ ਵੀ ਦੂਰੋਂ ਕਹਿ ਲਓ ਵੀ ਦੇਖ ਰਹੇ ਆ, ਉਹ ਕਹਿੰਦੇ ਵੀ ਇਹ ਇੱਕ ਫਾਲਸ ਫਲੈਗ ਅਟੈਕ ਹੋ ਸਕਦਾ ਆ, ਵੀ ਜਾਣ ਬੁੱਝ ਕੇ ਰੂਸ ਨੇ ਆਪਣੇ ਕ੍ਰੈਮਲਿਨ ਦੇ ਨਜ਼ਦੀਕ ਜਿਹੜੇ ਦੋ ਡਰੋਨ ਆ ਉਹ ਉਡਵਾਏ ਹੋਣ ਤੇ ਬਾਅਦ ਚ ਉਹਨਾਂ ਨੂੰ ਖੁਦ ਹੀ ਨਸ਼ਟ ਕਰ ਦਿੱਤਾ ਹੋਵੇ, ਇਹ ਕਹਿਣ ਦੇ ਲਈ ਵੀ ਅਸੀਂ ਸਾਰਾ ਜਿਹੜਾ ਭਾਂਡਾ ਆ ਯੂਕਰੇਨ ਸਿੰਘ ਭੰਨੀਏ, ਤਾਂ ਇਸ ਦੇ ਕਰਕੇ ਫਿਰ ਅਸੀਂ ਆਪਣੇ ਯੁੱਧ ਦੇ ਵਿੱਚ ਹੋਰ ਤੇਜ਼ੀ ਜਿਹੜੀ ਉਹ ਲਿਆ ਸਕਦੇ ਹਾਂ। ਯੂਕਰੇਨ ਇਸ ਗੱਲ ਤੋਂ ਪੂਰੀ ਤਰ੍ਹਾਂ ਨਕਾਰ ਰਿਹਾ ਆ। ਉਸਨੇ ਕਿਹਾ ਵੀ ਸਾਡਾ ਇਸ ਹਮਲੇ ਦੇ ਵਿੱਚ ਕੋਈ ਵਾਹ ਵਾਸਤਾ ਨਹੀਂ ਆ। ਰੂਸ ਨੇ ਇਹ ਕਿਹਾ ਆ ਵੀ ਭਾਈ ਕ੍ਰੈਮਲਿਨ ਉੱਤੇ ਹਮਲਾ ਕੋਈ ਛੋਟੀ ਚੀਜ਼ ਨਹੀਂ ਆ, ਇਸ ਦਾ ਭੁਗਤਾਨ ਯੂਕਰੇਨ ਨੂੰ ਕਰਨਾ ਪਊਗਾ। ਇਹਨਾਂ ਨੇ ਅਜੇ ਪਤਾ ਨਹੀਂ ਇਹਨਾਂ ਨੇ ਆਪਣੀ ਜਾਂਚ ਕਰ ਲਈ ਆ ਜਾਂ ਕਰਨੀ ਆ, ਪਰ ਇਹ ਸਾਰਾ ਦੋਸ਼ ਯੂਕਰੇਨ ਸਿਰ ਇਸ ਟਾਈਮ ਮੜ ਰਹੇ ਆ। ਇਸ ਹਮਲੇ ਤੋਂ ਬਾਅਦ ਚ ਉੱਥੇ ਜਿਹੜੀ ਜੰਗ ਚੱਲ ਰਹੀ ਆ, ਉਸ ਦੇ ਵਿੱਚ ਤੇਜ਼ੀ ਆਉਣ ਦੀਆਂ ਕਿਆਸਰੀਆਂ ਦੱਸੀਆਂ ਜਾ ਰਹੀਆਂ ਆ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ, ਰੂਸ ਤੇ ਯੂਕਰੇਨ ਦੀ ਯੁੱਧ ਦੇ ਵਿੱਚ ਜੰਗ ਦੇ ਵਿੱਚ ਰੂਸ ਹੁਣ ਇਹ ਦਾਅਵਾ ਕਰ ਰਿਹਾ ਆ ਵੀ ਵਲਾਦੀਮਿਰ ਪੁਤਿਨ ਨੂੰ ਮਾਰਨ ਦੀ ਅਸੈਸੀਨੇਟ ਕਰਨ ਦੀ ਕੋਸ਼ਿਸ਼ ਯੂਕਰੇਨ ਦੁਆਰਾ ਕੀਤੀ ਗਈ ਆ। ਕ੍ਰੈਮਲਿਨ ਦੇ ਮੇਨ ਜਿਹੜਾ ਹੈਗਾ ਆ, ਜਿੱਥੇ ਰਹਿੰਦੇ ਆ, ਉਹਦੇ ਗੁੰਬਦ ਦੇ ਨਜ਼ਦੀਕ ਦੋ ਡਰੋਨ ਆਉਂਦੇ ਉੱਡਦੇ ਜਿਹੜੇ ਉਹ ਨਜ਼ਰ ਆਏ, ਜਿਨ੍ਹਾਂ ਨੂੰ ਇਵੈਂਚੁਅਲੀ ਰੂਸ ਨੇ ਨਸ਼ਟ ਜਿਹੜਾ ਉਹ ਕਰ ਦਿੱਤਾ। ਤੇ ਇਸ ਤੋਂ ਬਾਅਦ ਦੇ ਵਿੱਚ ਰੂਸ ਨੇ ਇਹ ਦਾਅਵਾ ਕੀਤਾ ਵੀ ਇਹ ਜਿਹੜੇ ਡਰੋਨ ਆ ਉਹ ਯੂਕਰੇਨ ਨੇ ਇੱਥੇ ਹਮਲਾ ਕਰਨ ਦੇ ਲਈ ਘੱਲੇ ਸੀਗੇ। ਯੂਕਰੇਨ ਇਸ ਗੱਲ ਨੂੰ ਨਕਾਰ ਰਿਹਾ ਹੈ, ਕਹਿੰਦਾ ਵੀ ਸਾਡਾ ਇਸ ਦੇ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਆ। ਪਰ ਮੰਨ ਵੀ ਲਿਆ ਜਾਵੇ, ਜੇ ਕਿਸੇ ਨੇ ਵੀ ਡਰੋਨ ਉੱਥੇ ਤੱਕ ਘੱਲੇ ਆ, ਰੂਸ ਜਿਹੜਾ ਇੰਨਾ ਹੁਬ ਕੇ ਕਹਿੰਦਾ ਵੀ ਅਸੀਂ ਕਿਸੇ ਨੂੰ ਲਾਗੇ ਚਿੜੀ ਨਹੀਂ ਫੜਕਣ ਦਿੰਦੇ, ਉਹ ਨੋ ਫਲਾਈ ਜ਼ੋਨ ਦੇ ਵਿੱਚ ਇਹਨਾਂ ਦਾ ਡਰੋਨ ਇੰਨੀ ਨਜ਼ਦੀਕ ਤੱਕ ਕਿੱਦਾਂ ਜਿਹੜਾ ਉਹ ਪਹੁੰਚ ਗਿਆ। ਕੀ ਗੱਲ ਸੁੱਤੇ ਪਏ ਸੀਗੇ ਜਾਂ ਕੀ ਕੁਛ ਜਿਹੜਾ ਇਹ ਕਰ ਰਹੇ ਸੀਗੇ। ਸੋਸ਼ਲ ਮੀਡੀਆ ਇਸ ਦੇ ਉੱਤੇ ਡਿਵਾਈਡਡ ਆ। ਉੱਥੋਂ ਦੇ ਜਿਹੜੇ ਪੁਤਿਨ ਦੇ ਸਪੋਰਟਰ ਆ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਸ ਦੇ ਲਈ ਤਾਂ ਸਾਨੂੰ ਖੂਨ ਚਾਹੀਦਾ ਹੈ, ਚਾਹੇ ਹੁਣ ਯੂਕਰੇਨੀ ਪੋਲੀਟੀਸ਼ੀਅਨਸ ਨੂੰ ਜਿਹੜਾ ਉਹ ਮਾਰਨਾ ਕਿਉਂ ਨਾ ਪਵੇ। ਦੂਜੇ ਪਾਸੇ ਜਿਹੜੇ ਲੋਕ ਆ, ਜਿਹੜੇ ਪੁਤਿਨ ਦੀ ਵਿਰੋਧਤਾ ਵੀ ਕਰਦੇ ਆ ਜਾਂ ਉੱਦਾਂ ਵੀ ਦੂਰੋਂ ਕਹਿ ਲਓ ਵੀ ਦੇਖ ਰਹੇ ਆ, ਉਹ ਕਹਿੰਦੇ ਵੀ ਇਹ ਇੱਕ ਫਾਲਸ ਫਲੈਗ ਅਟੈਕ ਹੋ ਸਕਦਾ ਆ, ਵੀ ਜਾਣ ਬੁੱਝ ਕੇ ਰੂਸ ਨੇ ਆਪਣੇ ਕ੍ਰੈਮਲਿਨ ਦੇ ਨਜ਼ਦੀਕ ਜਿਹੜੇ ਦੋ ਡਰੋਨ ਆ ਉਹ ਉਡਵਾਏ ਹੋਣ ਤੇ ਬਾਅਦ ਚ ਉਹਨਾਂ ਨੂੰ ਖੁਦ ਹੀ ਨਸ਼ਟ ਕਰ ਦਿੱਤਾ ਹੋਵੇ, ਇਹ ਕਹਿਣ ਦੇ ਲਈ ਵੀ ਅਸੀਂ ਸਾਰਾ ਜਿਹੜਾ ਭਾਂਡਾ ਆ ਯੂਕਰੇਨ ਸਿੰਘ ਭੰਨੀਏ, ਤਾਂ ਇਸ ਦੇ ਕਰਕੇ ਫਿਰ ਅਸੀਂ ਆਪਣੇ ਯੁੱਧ ਦੇ ਵਿੱਚ ਹੋਰ ਤੇਜ਼ੀ ਜਿਹੜੀ ਉਹ ਲਿਆ ਸਕਦੇ ਹਾਂ। ਯੂਕਰੇਨ ਇਸ ਗੱਲ ਤੋਂ ਪੂਰੀ ਤਰ੍ਹਾਂ ਨਕਾਰ ਰਿਹਾ ਆ। ਉਸਨੇ ਕਿਹਾ ਵੀ ਸਾਡਾ ਇਸ ਹਮਲੇ ਦੇ ਵਿੱਚ ਕੋਈ ਵਾਹ ਵਾਸਤਾ ਨਹੀਂ ਆ। ਰੂਸ ਨੇ ਇਹ ਕਿਹਾ ਆ ਵੀ ਭਾਈ ਕ੍ਰੈਮਲਿਨ ਉੱਤੇ ਹਮਲਾ ਕੋਈ ਛੋਟੀ ਚੀਜ਼ ਨਹੀਂ ਆ, ਇਸ ਦਾ ਭੁਗਤਾਨ ਯੂਕਰੇਨ ਨੂੰ ਕਰਨਾ ਪਊਗਾ। ਇਹਨਾਂ ਨੇ ਅਜੇ ਪਤਾ ਨਹੀਂ ਇਹਨਾਂ ਨੇ ਆਪਣੀ ਜਾਂਚ ਕਰ ਲਈ ਆ ਜਾਂ ਕਰਨੀ ਆ, ਪਰ ਇਹ ਸਾਰਾ ਦੋਸ਼ ਯੂਕਰੇਨ ਸਿਰ ਇਸ ਟਾਈਮ ਮੜ ਰਹੇ ਆ। ਇਸ ਹਮਲੇ ਤੋਂ ਬਾਅਦ ਚ ਉੱਥੇ ਜਿਹੜੀ ਜੰਗ ਚੱਲ ਰਹੀ ਆ, ਉਸ ਦੇ ਵਿੱਚ ਤੇਜ਼ੀ ਆਉਣ ਦੀਆਂ ਕਿਆਸਰੀਆਂ ਦੱਸੀਆਂ ਜਾ ਰਹੀਆਂ।